जितने भी हुक्मरान है उनको बोल रहा हूँ, अब खबर में लेके जाएगा, जेब नहीं होती कफन में, खुदा के लिए रहम कर दे इस मुल्क के। भीख मांगने पे आ गए बेटा हम लोग, भीख मांगने से भी भीख नहीं मिलती। उनको तो डूब के मर जाना चाहिए, एक ही को सबको एक जहाज में या पानी में ऐसे डुबो देना चाहिए। ਵੱਧਦੀ ਮਹਿੰਗਾਈ ਨੇ ਜਿੱਥੇ ਮਾੜੇ ਬੰਦੇ ਦੀ ਹਯਾਤੀ ਨੂੰ ਮੁਸ਼ਕਿਲ ਬਣਾ ਦਿੱਤਾ ਏ, ਉੱਥੇ ਹੀ ਇਹ ਪਰੇਸ਼ਾਨੀ ਵੀ ਘੱਟ ਹੋਣ ਦਾ ਨਾਂ ਨਹੀਂ ਲੈ ਰਹੀ ਕਿ ਆਪਣੇ ਆਪ ਨੂੰ ਲੋਕਾਈ ਦੀ ਸਰਕਾਰ ਆਖਣ ਵਾਲੇ ਲੋਕਾਂ ਦੀ ਮਾਸਾ ਪਰਵਾਹ ਕਰਨ ਨੂੰ ਰਾਜ਼ੀ ਨਹੀਂ। ਪਿਛਲੇ 3 ਸਾਲਾਂ ਵਿਚਕਾਰ ਜਿੱਥੇ ਹਯਾਤੀ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਵਾਲੀਆਂ ਸ਼ੈਵਾਂ ਦਾ ਮੁੱਲ 2 ਤੋਂ 3 ਗੁਣਾ ਵਧਿਆ ਏ, ਉੱਥੇ ਹੀ ਰੋਜ਼ਗਾਰ ਦੇ ਮੌਕੇ ਵੀ ਘੱਟ ਹੋਏ ਨੇ। ਪਹਿਲਾਂ ਜਿਹੜਾ ਬੰਦਾ ਮਿਡਲ ਕਲਾਸ ਵਿੱਚ ਰਹਿ ਕੇ ਗੁਜ਼ਾਰਾ ਕਰ ਲੈਂਦਾ ਸੀ, ਅੱਜ ਮਹਿੰਗਾਈ ਕਾਰਨ ਉਹ ਵਿਚਾਰਾ ਗਰੀਬੀ ਦੀ ਲਕੀਰ ਤੋਂ ਹੇਠਾਂ ਗੁਜ਼ਾਰਾ ਕਰਨ ਉੱਤੇ ਮਜਬੂਰ ਹੈ। ਕੀ ਮਜ਼ਦੂਰ ਤੇ ਕੀ ਮੁਲਾਜ਼ਮ, ਕੋਈ ਵੀ ਸਰਕਾਰਾਂ ਦੀ ਕਾਰਕਰਦਗੀ ਤੋਂ ਮੁਤਮਿਨ ਨਹੀਂ। ਹਰ ਬੰਦਾ ਇਹੋ ਆਖਦਾ ਹੈ ਕਿ ਸਾਰਾ ਭਾਰ ਮਾੜੇ ਬੰਦੇ ਉੱਤੇ ਪਾਉਣ ਵਾਲੀਆਂ ਸਰਕਾਰਾਂ ਆਪਣੇ ਖਰਚੇ ਕੰਟਰੋਲ ਕਰਨ ਨੂੰ ਰਾਜ਼ੀ ਨਹੀਂ। ਪਿਛਲੇ 3 ਸਾਲਾਂ ਵਿਚਕਾਰ ਸਰਕਾਰਾਂ ਆਪਣੇ ਖਰਚੇ 5 ਗੁਣਾ ਤੋਂ ਵੱਧ ਕਰ ਲਏ। ਨਵੀਆਂ ਸਰਕਾਰੀ ਗੱਡੀਆਂ, ਵੱਡੇ ਘਰ, ਪ੍ਰੋਟੋਕੋਲ ਸਣੇ ਹਰ ਥਾਵੇਂ ਸਰਕਾਰੀ ਖਰਚਿਆਂ ਵਿੱਚ ਵਾਧੇ ਨੇ ਮਾੜੇ ਬੰਦੇ ਨੂੰ ਮਾਯੂਸ ਕਰ ਦਿੱਤਾ ਹੈ। ਉਹ ਇਹ ਗੱਲ ਸੋਚਣ ਉੱਤੇ ਮਜਬੂਰ ਹੈ ਕਿ ਕੀ ਅਸੀਂ ਇਸ ਤਗੜੇ ਤੇ ਹਾਕਮ ਤਬਕੇ ਦਾ ਭਾਰ ਹੀ ਚੁੱਕਣਾ ਹੈ? ਕੀ ਸਾਡੇ ਕੋਈ ਮੁੱਢਲੇ ਹੱਕ ਨਹੀਂ? ਸਾਡੇ ਬਾਲਾਂ ਦਾ ਕੋਈ ਮੁਸਤਕਬਲ ਨਹੀਂ? ਅਫਸੋਸ ਦੀ ਗੱਲ ਹੈ ਕਿ ਸਰਕਾਰਾਂ ਮਾੜੇ ਬੰਦੇ ਦੀ ਦਿਹਾਈ ਸੁਣਨ ਲਈ ਤਿਆਰ ਹੀ ਨਹੀਂ।